ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਇਸ ਤੋਂ ਪਹਿਲਾਂ ਕਿ ਆਪਾਂ ਅਗਲਾ ਇਸ਼ੂ ਡਿਸਕਸ ਕਰੀਏ, ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਟੀਵੀ 84 ਜਿਹੜਾ ਕਿ ਮਨੁੱਖੀ ਅਧਿਕਾਰਾਂ ਦੀ ਗੱਲ ਨੂੰ ਜਾਰੀ ਰੱਖ ਰਿਹਾ, ਉਸ ਨੂੰ ਚਲਦਿਆਂ ਰੱਖਣ ਲਈ ਸਾਨੂੰ ਬਹੁਤ ਹੀ ਜ਼ਰੂਰਤ ਹੈ ਤੁਹਾਡੀ ਮਾਈਕ ਸਹਾਇਤਾ ਦੀ। ਆਪ ਜੀ ਨੂੰ ਬੇਨਤੀ ਹੈ ਕਿ ਤੁਸੀਂ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਰ ਰਾਹੀਂ ਰੀਕਰਿੰਗ ਡੋਨਰ ਜ਼ਰੂਰ ਬਣੋ ਜੀ। आप जी जो चाहे दान कर सकते हो, पर जरूर करो जी। मेक ए चेक इन नेम ऑफ TV84 and mail it at 36-01 37th Avenue, Long Island City, New York 11101। आप जी का बहुत धन्यवाद होवेगा। इस मसले विच असी तुहाडी राय अते पेश कदमी दी भी आस करते हैं जी। जी डॉक्टर साहब, की कहना चाहोगे तुसी अगले इशू बारे? देखो, कई बार कुछ चीज़ों के उत्ते तुसी फख्र करते हो, कई ते भावें तुहानूं लगदा है कि भी चलो गल हो रही है और कितों ना कितों इंस्पीरेशन आई है, पर तुहानूं थोड़ा जिहा उदास भी वो पार्ट करदा है जी। निक्की हेली रंधावा, हुण रंधावा ते हुण निक्की हेली है, हेली हसबैंड का नाम है जी। हुण ये रंधावियां दी कुड़ी, इन्हां दे फादर जिहड़े एग्रीकल्चर साइंटिस्ट डॉक्टर ਇੱਥੇ ਆਈ ਔਰ ਗਵਰਨਰ ਸਾਊਥ ਕੈਰੋਲਾਈਨਾ ਦੀ ਬਣੀ ਬਾਅਦ ਦੇ ਵਿੱਚ। ਹੁਣ ਇਸ ਵੇਲੇ ਜਿਹੜਾ ਉਸ ਦਾ ਰੋਲ ਹੈ ਉਹ ਯੂਨਾਈਟਿਡ ਨੇਸ਼ਨਸ ਦੇ ਵਿੱਚ ਅਮਰੀਕਾ ਦੀ ਪਰਮਾਨੈਂਟ ਜਿਹੜੀ ਹੈ ਐਂਬੈਸਡਰ ਹੈ ਜਾਂ ਪਰਮਾਨੈਂਟ ਰਿਪਰੈਜ਼ੈਂਟੇਟਿਵ ਉਹਨੂੰ ਕਹਿੰਦੇ ਨੇ, ਔਰ ਉਹਦਾ ਕੈਬਨਿਟ ਰੈਂਕ ਹੁੰਦਾ ਹੈ, ਜਿਵੇਂ ਸੈਕਟਰੀ ਆਫ ਸਟੇਟ ਹੈ, ਸੈਕਟਰੀ ਆਫ ਡਿਫੈਂਸ ਹੈ, ਉਹਦਾ ਇਹ ਰੋਲ ਹੈ। ਹਾਲਾਂ ਜਦੋਂ ਇਹ ਭਾਰਤ ਦੀ ਯਾਤਰਾ ਤੇ ਗਈ, ਦਰਬਾਰ ਸਾਹਿਬ ਜਾ ਕੇ ਇਮੋਸ਼ਨਲ ਹੋਈ, ਸਭ ਨੇ ਆਨਰ ਕੀਤਾ। ਅਸੀਂ ਉਦੋਂ ਵੀ ਕਿਉਂਕਿ ਅਸੀਂ ਇਹ ਸਮਝਦੇ ਹਾਂ ਵੀ ਕੁਝ ਚੀਜ਼ਾਂ ਅਸੀਂ ਆਪਣੇ ਬੱਚੇ ਬੱਚੀਆਂ ਲਈ ਰੋਲ ਮਾਡਲ ਸਮਝਦੇ ਹਾਂ, ਜਿਵੇਂ ਹੁਣ ਇਹ ਸਪੋਰਟਸਮੈਨ ਦੀ ਅਸੀਂ ਗੱਲ ਕੀਤੀ ਹੈ ਜਾਂ ਜਿਹੜੇ ਰਹੇ। ਹੁਣ ਬੇਸ਼ੱਕ ਇਹਨੇ ਐਕਸੈਲ ਕੀਤਾ ਪਰ ਆਪਣਾ ਜਿਹੜਾ ਉਹ ਧਰਮ ਛੱਡ ਕੇ ਵੀ ਅਲਟੀਮੇਟਲੀ, ਹਾਲਾਂਕਿ ਜਿਹਦੇ ਨਾਲ ਕੀਤਾ ਉਹ ਮੈਥੋਡਿਸਟ ਹੈ, ਰਿਲੇਟਿਵਲੀ ਲਿਬਰਲ ਹੁੰਦੇ ਨੇ ਕ੍ਰਿਸਚੈਨਿਟੀ 'ਚ ਵੀ, ਹਾਲਾਂਕਿ ਸ਼ੁਰੂ 'ਚੋਂ ਗੁਰਦੁਆਰੇ ਵੀ ਜਾਂਦੀ ਰਹੀ ਮੈਰਿਜ ਤੋਂ ਬਾਅਦ ਵੀ। ਪਰ ਜਦੋਂ ਉਹਨੇ ਆਪਣਾ ਪੋਲੀਟੀਕਲ ਐਂਬੀਸ਼ਨ ਔਰ ਦੂਜਾ ਕੀਤਾ ਤਾਂ ਇੱਕ ਇਤਰਾਜ਼ ਉਹਦੇ 'ਤੇ ਇਹੀ ਆ ਰਿਹਾ ਸੀ ਕਿ ਵੀ ਇਹ ਤਾਂ ਸਿੱਖ ਹੈ, ਔਰ ਇਹਨੇ ਬੜਾ ਮੇਕ ਸ਼ੋਰ ਕੀਤਾ ਦੱਸਣ ਲਈ ਕਿ ਜੀ ਮੈਂ ਪੂਰਾ ਕਨਵਰਟ ਔਰ ਉਹ ਮੈਂ ਤਾਂ ਬੱਚਿਆਂ ਨੂੰ ਵੀ ਉਹਨਾਂ ਵੈਲਿਊ 'ਚ ਰੇਜ਼ ਕੀਤਾ, ਦਿਸ ਦੈਟ। ਚਲੋ ਉਹ ਇੱਕ ਡਿਫਰੈਂਟ ਇਸ਼ੂ ਹੈ। ਹੁਣ ਇਹਨੂੰ ਬੇਸ਼ੱਕ ਇੰਡੀਅਨਸ ਨੇ ਜਦੋਂ ਇਹ ਬਣੀ ਵੀ, ਉਹਨਾਂ ਨੂੰ ਇਹ ਪਤਾ ਹੈ ਕਿ ਬਈ ਸਿੱਖਾਂ ਨੇ ਉਸ ਲੈਵਲ 'ਤੇ ਜਾ ਕੇ ਭਾਵੇਂ ਥੋੜ੍ਹਾ ਬਹੁਤ ਉਹਦੀ ਪ੍ਰੈਜ਼ੈਂਸ ਰਹਿੰਦੀ ਹੈ ਕਿਤੇ ਨਾ ਕਿਤੇ ਸਿੱਖ, ਪਰ ਉਹਨੂੰ ਜਿਹੜਾ ਓਨ ਨਹੀਂ ਕੀਤਾ, ਕਿਉਂਕਿ ਇਹ ਇੱਕ ਚੰਗਾ ਰੋਲ ਮਾਡਲ ਨਹੀਂ ਹੈ ਕਿ ਵੀ ਤੁਸੀਂ ਰਾਈਜ਼ ਕਰਨ ਲਈ ਆਪਣੇ ਧਰਮ ਦੇ ਨਾਲ, ਆਪਣੇ ਮਜ਼ਹਬ ਦੇ ਨਾਲ ਜਿਹੜਾ ਉਹ ਕੰਪਰੋਮਾਈਜ਼ ਕਰੋ। ਲੇਕਿਨ ਇੰਡੀਅਨਸ ਨੇ ਉਹਨੂੰ ਜਦੋਂ ਬਣੀ ਵੀ ਹੈ ਕਿ ਫਸਟ ਇੰਡੀਅਨ ਅਮਰੀਕਨ ਟੂ ਗੋ ਟੂ ਦੈਟ ਹਾਈਐਸਟ ਲੈਵਲ, ਦਿਸ ਦੈਟ, ਚਲੋ ਇਹ ਵੀ ਚੰਗੀ ਗੱਲ ਹੈ। ਹੁਣ ਇਹ UN ਸਿਕਿਉਰਿਟੀ ਕੌਂਸਲ ਦੇ ਵਿੱਚ 5 ਵੀਟੋ ਵੀਲਡਿੰਗ ਮੈਂਬਰਸ ਨੇ, ਅਮਰੀਕਾ ਉਹਨਾਂ 'ਚੋਂ ਇੱਕ ਹੈ, ਅਮਰੀਕਾ, ਰਸ਼ੀਆ, ਚਾਈਨਾ, ਫਰਾਂਸ, ਇੰਗਲੈਂਡ। ਔਰ ਇਹ ਜਿਹੜੀ ਇਹਨਾਂ ਦੀ ਰੋਟੇਸ਼ਨ ਵਾਈਜ਼ ਪ੍ਰੈਜ਼ੀਡੈਂਸੀ ਵੀ ਹੁੰਦੀ ਹੈ, ਸਿਕਿਉਰਿਟੀ ਕੌਂਸਲ ਨੂੰ ਕੋਈ ਤਾਂ ਪ੍ਰੀਜ਼ਾਈਡ ਕਰਦਾ ਹੈ। ਹੁਣ ਅਪ੍ਰੈਲ ਦੇ ਮਹੀਨੇ ਦੀ ਇਹ ਵੀ ਕੁਦਰਤੀ ਇੱਕ ਮੈਂ ਸਮਝਦਾ ਹਾਂ ਵੀ ਜਿੱਥੇ ਖਾਲਸਾ ਸਾਜਨਾ ਦਿਵਸ ਦੀ ਅਸੀਂ ਅਮਰੀਕਾ ਜਿਹੜੀ ਪ੍ਰੈਜ਼ੀਡੈਂਸੀ ਹੈ ਉਹ ਇਹਦੇ ਕੋਲ ਆਈ ਹੈ, ਅਮਰੀਕਾ ਪ੍ਰੈਜ਼ੀਡੈਂਟ ਹੈ ਸਿਕਿਉਰਿਟੀ ਕੌਂਸਲ ਦੀ ਹੁਣ ਇਹ ਹੈ। ਔਰ ਉਹਨੂੰ ਕਿਸੇ ਨੇ ਐਡਰੈਸ ਕਰਦਿਆਂ ਹੀ ਮੈਡਮ ਪ੍ਰੈਜ਼ੀਡੈਂਟ ਕਰਕੇ ਕਿਹਾ, ਉਹਨੇ ਕਿਹਾ ਵੀ ਨਾਟ ਯੈਟ, ਉਹ ਕਿਹਾ ਵੀ ਮੈਨੂੰ ਤਾਂ ਅਮਰੀਕਾ ਦਾ ਸੋ ਤੋਂ ਇਹ ਵੀ ਲੱਗਾ ਨਾਟ ਯੈਟ ਜਦੋਂ ਉਹਨੇ ਕਿਹਾ ਕਿ ਵੀ ਇਹ ਕੰਟੈਂਡਰ ਵੀ ਹੋ ਸਕਦੀ ਹੈ ਆਉਣ ਵਾਲੇ ਪੀਰੀਅਡ 'ਚ ਅਮਰੀਕਨ ਪ੍ਰੈਜ਼ੀਡੈਂਟ ਰੇਸ ਦੇ ਵੀ ਜਿੱਥੇ। ਸੋ ਲੇਕਿਨ ਮੈਂ ਇਸ ਕਰਕੇ ਵੀ ਇਸ ਨਿਊਜ਼ ਨੂੰ ਨਹੀਂ ਪਿਕ ਕੀਤਾ। ਜਿਹੜੀ ਗੱਲ ਪਹਿਲੀ ਗੱਲ ਤਾਂ ਉਹਨੇ ਆਪਣੇ ਇੱਕ ਬਿਗਨਿੰਗ ਦੇ ਵਿੱਚ ਹੀ ਇਹ ਕਹੀ, ਪਹਿਲੇ ਆਪਣੀ ਪ੍ਰੈਸ ਇਸ ਵੇਲੇ ਜਿੱਥੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਬਾਕੀ ਸਾਰੇ ਜਿਹੜੇ ਨੇ ਉਹ ਮੀਡੀਆ ਨੂੰ ਐਨਮੀ ਦੂਜਾ ਕਾਰਨ ਇਹੀ ਫੇਸ ਹੈ ਟਰੰਪ ਐਡਮਿਨਿਸਟ੍ਰੇਸ਼ਨ ਦਾ, ਜਿਹੜਾ ਮੀਡੀਆ ਨਾਲ ਵੀ ਫਰੈਂਡਲੀ ਹੈ ਇਹ ਵੀ, ਤੇ ਮੀਡੀਆ ਵੀ ਇਹਦੇ ਨਾਲ ਫਰੈਂਡਲੀ ਹੈ। ਉਸ ਉਹਨੇ ਪਹਿਲੀ ਗੱਲ ਜਿਹੜੀ ਕਹੀ ਔਰ ਜਿਹੜੀ ਮੈਂ ਸਮਝਦਾ ਵੀ ਉਹ ਅੰਦਰ ਲੁਕੀ ਸੱਚਾਈ ਹੁੰਦੀ ਹੈ ਕਿ ਜੇ ਜੋ ਵੀ ਮੈਂ ਅੱਜ ਹਾਂ ਮੈਂ ਇੰਨੀ ਮਜ਼ਬੂਤ ਹੈ, ਮੈਨੂੰ ਸਿੱਖ ਪੇਰੈਂਟਸ ਨੇ ਮਜ਼ਬੂਤ ਵੈਲਿਊਜ਼ ਦੇ ਵਿੱਚ ਪਾੜਿਆ। ਸੋ ਇਹ ਪਾਰਟ ਤੋਂ ਬਾਅਦ ਜਿਹੜੀ ਗੱਲ ਉਹਨੇ ਕਹੀ ਬੜੀ ਮਜ਼ਬੂਤੀ ਨਾਲ, ਪਰ ਜਿਹੜੇ ਪਿਛਲੇ ਹਫਤੇ ਤੱਕ ਫਸਟ ਇੰਡੀਅਨ ਅਮਰੀਕਨ ਉਹ ਸੀ ਉਹ ਦੌੜ ਗਏ ਸਾਰੇ। ਔਰ ਉਹਨੇ ਇਹ ਕਿਹਾ, ਔਰ ਹੁਣ ਤੱਕ ਪਾਕਿਸਤਾਨ ਨੇ ਹਮੇਸ਼ਾ ਅਮਰੀਕਾ ਨੂੰ ਕਿਹਾ ਕਿ ਜੀ ਤੁਸੀਂ ਜੰਮੂ ਕਸ਼ਮੀਰ 'ਚ ਇੰਨਾ ਖੂਨ ਖਰਾਬਾ ਹੋ ਰਿਹਾ ਹੈ, ਤੁਸੀਂ ਮੀਡੀਏਟ ਕਰੋ। ਜੇ ਤਾਂ ਪਹਿਲੀ ਗੱਲ ਤਾਂ ਸਿਕਿਉਰਿਟੀ ਕੌਂਸਲ ਦਾ ਰੈਜ਼ੋਲੂਸ਼ਨ ਇੰਪਲੀਮੈਂਟ ਹੋਣਾ ਚਾਹੀਦਾ ਸੀ, ਉਹ ਨਹੀਂ ਹੋਇਆ। ਚਲੋ ਹੁਣ ਤੁਸੀਂ ਮੀਡੀਏਟ ਕਰ ਦਿਓ।
ਤੇ ਇੰਡੀਆ ਕਹਿੰਦਾ ਜੀ ਇਹ ਬਾਈਲੇਟਰਲ ਹੈ ਸਾਡੇ ਵਿਚਾਲੇ ਆ। ਤੇ ਜਿਹੜੀ ਗੱਲ ਨਿੱਕੀ ਹੇਲੀ ਨੇ ਕਹੀ, ਉਹਨੇ ਇਹ ਕਹੀ, ਔਰ ਇਹਦਾ ਕੱਲ ਖਬਰ ਲੱਗੀ ਸਵਾਲੀਆ ਨਿਸ਼ਾਨ ਲਾ ਕੇ, ਚੇਂਜ ਇਨ ਸਟਾਂਸ US sees role in India Pakistan relations will not wait till something happens। ਇਹ ਹੁਣ ਉਹਨੇ ਪਹਿਲਾ ਹੀ ਸ਼ਾਟ ਜਿਹੜਾ ਮਾਰਿਆ ਨਿੱਕੀ ਹੇਲੀ ਨੇ, ਉਹਨੇ ਕਿਹਾ the US on Tuesday said it would try and find its place in efforts to de-escalate Indo-Pak tensions and not wait till something happens, indicating that President Donald Trump could play a role in such endeavors, drawing a veiled snub from India, with External Affairs Ministry saying India's position of bilateral redressal of all issues between the two countries has not changed। ਇੰਡੀਅਨਸ ਨੂੰ ਵਕਤ ਪੈ ਗਿਆ ਕਿ ਅਸੀਂ ਤਾਂ ਸਮਝਦੇ ਸੀ, ਯੱਗ ਕਰ ਰਹੇ ਸੀ ਕਿ ਉਹਦੇ ਮੂੰਹ 'ਚ ਕੇਕ ਪਾ ਰਹੇ ਸੀ ਟਰੰਪ ਦੇ ਕਿ ਵੀ ਇਹ ਹੁਣ ਇਹ ਸਾਡਾ ਬਣ ਗਿਆ ਜਿਵੇਂ ਹਿੰਦੂ ਤੋਂ ਵੀ ਬਣਿਆ ਹੁੰਦਾ ਹੈ। ਹੁਣ ਇਹਨੇ ਇੰਡੀਕੇਟ ਕੀਤਾ ਵੀ ਅਸੀਂ ਇਹ ਹੁਣ ਇੰਤਜ਼ਾਰ ਨਹੀਂ ਕਰਾਂਗੇ ਵੀ ਸਮਥਿੰਗ ਹੈਪਨਸ। ਦਾ ਮਤਲਬ ਇਹ ਹੈ ਵੀ ਜਿਹੜੀ ਐਸਕੇਲੇਟ ਹੋ ਰਹੀ ਹੈ ਟੈਨਸ਼ਨ ਕਸ਼ਮੀਰ 'ਚ, ਅਲਟੀਮੇਟਲੀ ਜੰਗ, ਨਿਊਕਲੀਅਰ ਜੰਗ, ਜੇ ਉੱਥੇ ਆ ਕੇ ਐਂਡ ਹੋਏਗਾ ਉਹਨੂੰ ਕਿਹਾ ਅਸੀਂ ਇੰਤਜ਼ਾਰ ਨਹੀਂ ਕਰਨਾ ਔਰ ਅਸੀਂ ਆਪਣਾ ਬਣਦਾ ਰੋਲ ਅਦਾ ਕਰਾਂਗੇ। ਤੇ ਇੰਡੀਆ ਨੂੰ ਲੱਗ ਗਿਆ ਵੀ ਇਹ ਤਾਂ ਲੱਗੇ ਸਾਡੇ ਕੰਨ ਫੜਨ ਕਿ ਵੀ ਚਲੋ ਗੱਲਬਾਤ ਕਰੋ ਔਰ ਅਸੀਂ ਇਹਦੀ ਵਿਚੋਲਗੀ ਕਰਦੇ। ਇਟ ਇਜ਼ ਐਬਸੋਲੂਟਲੀ ਰਾਈਟ ਦੈਟ ਇਹ ਹੁਣ ਉਹਦੇ ਸ਼ਬਦ ਨੇ ਨਿੱਕੀ ਹੇਲੀ ਦੇ, ਇਟ ਇਜ਼ ਐਬਸੋਲੂਟਲੀ ਰਾਈਟ ਦੈਟ ਦਿਸ ਐਡਮਿਨਿਸਟ੍ਰੇਸ਼ਨ ਇਜ਼ ਕੰਸਰਨਡ ਅਬਾਊਟ ਦ ਰਿਲੇਸ਼ਨਸ਼ਿਪ ਬਿਟਵੀਨ ਇੰਡੀਆ ਐਂਡ ਪਾਕਿਸਤਾਨ and very much wants to see how we de-escalate any sort of conflict going forward। ਕਿ ਵੀ ਅਸੀਂ ਇਹ ਦੇਖ ਰਹੇ ਹਾਂ ਕਿ ਅਸੀਂ ਇਸ ਟੈਨਸ਼ਨ ਨੂੰ ਜਿਹੜੀ ਬਣੀ ਹੈ ਇਹਨੂੰ ਘਟਾਉਣ ਦੇ ਲਈ ਅਸੀਂ ਕੀ ਰੋਲ ਅਦਾ ਕਰ ਸਕਦੇ ਹਾਂ। US ambassador to UN Nikki Haley told reporters at United Nations, signaling an apparent change in the US stance of not engaging in Indo-Pak। ਹੁਣ ਤੱਕ ਅਮਰੀਕਾ ਦੀ ਪੋਜੀਸ਼ਨ ਸੀ ਜੀ ਇਹ ਬਾਈਲੇਟਰਲ ਆਪੇ ਕਰ ਲੈਣ ਜੀ, ਇੰਡੀਆ ਵੀ ਉਸ ਤੇ ਹੀ ਚੌੜਾ ਹੋਇਆ ਸੀ। ਹੁਣ ਇਹ ਇੱਕ ਬੜੀ ਹੇਲੀ, a senior Indian American member of Trump cabinet said she expects that the administration is going to be in talks and try and find its place to be a part of that de-escalating tensions. We don't think we should wait till something happens, she said while addressing a press conference after assuming the role of president of the Security Council for the month of April। ਹੁਣ ਇਹ ਨਿੱਕੀ ਹੇਲੀ ਕੱਲੀ ਐਂਬੈਸਡਰ ਨਹੀਂ ਕਹਿ ਰਹੀ UN ਦੀ, ਪ੍ਰੈਜ਼ੀਡੈਂਟ ਆਫ ਦਾ ਸਿਕਿਉਰਿਟੀ ਕਾਉਂਸਲ ਕਹਿ ਰਹੀ ਹੈ ਤੇ ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਨੇ। ਸੋ ਨਾਲ ਦੀ ਨਾਲ ਆ ਗਿਆ ਇੰਡੀਆ ਸਨਬਸ US ਔਨ JK ਮੀਡੀਏਸ਼ਨ ਆਫਰ, ਔਰ ਉਹਨੇ ਕਿਹਾ ਜੀ ਭਾਰਤ ਨੇ ਸਨਬ ਕੀਤਾ ਹੈ ਕਿ ਜਿੱਦ। ਪਰ ਮੈਨੂੰ ਇਹ ਖੁਸ਼ੀ ਹੋਈ ਦੇਖ ਕੇ, ਮੈਂ ਕਿਹਾ ਚਲੋ ਇਹ ਭਾਵੇਂ ਸਿੱਖੀ ਥੱਲੇ ਦੱਬੀ ਕੁਚਲੀ ਹੈ, ਨੀਤੀਆਂ ਵੀ ਟਰੰਪ ਦੀਆਂ ਹੀ ਲਾਗੂ ਕਰਨੀਆਂ ਨੇ, ਪਰ ਕੁੱਲ ਮਿਲਾ ਕੇ ਘੱਟੋ ਘੱਟ ਉਹਨੇ ਇੱਕ ਇਹ ਜ਼ਰੂਰ ਲਾਈਨ ਲਈ ਹੈ ਕਿ ਭਾਈ ਆਓ ਬਹਿ ਕੇ ਤੁਹਾਡੀ ਗੱਲਬਾਤ ਕਰਾਈਏ। ਤੇ ਹੁਣ ਇੰਡੀਆ ਦੀ ਬਿੱਲੀ ਥੈਲੇ ਚੋਂ ਬਾਹਰ ਆ ਗਏ ਕਿ ਹੁਣ ਇਹ ਉੱਥੇ ਟੈਨਸ਼ਨ ਕ੍ਰੀਏਟ ਕਰ ਰਹੇ ਨੇ ਖੁਦ ਔਰ ਹਾਲਾਤ ਇਹੋ ਜਿਹੇ ਬਣਾ ਰਹੇ ਨੇ। ਗੱਲ ਇੱਥੇ ਹੀ ਨਹੀਂ ਹੈ, ਇਹਦੇ 'ਚ ਵੀ ਕਈ ਚੀਜ਼ਾਂ ਦੀ ਜਿਹੜੀ ਕੋਇਨਸੀਡੈਂਸ ਹੁੰਦੀ ਹੈ ਨਹੀਂ ਹੁੰਦੀ, ਉਹਨੂੰ ਜਿਹਨੂੰ ਕੋਇਨਸਾਈਡ ਕਰਵਾਇਆ ਜਾਂਦਾ ਹੈ। ਔਰ ਦੂਜਾ ਅੱਜ ਹੀ ਜਿਹੜੀ ਪਿਛਲੇ 24 ਘੰਟੇ 'ਚ US ਸਟੇਟ ਡਿਪਾਰਟਮੈਂਟ ਨੇ ਇੰਡੀਆ ਦੇ ਉੱਤੇ ਰਿਪੋਰਟ ਕੱਢੀ ਹੈ ਕਿ ਵੀ ਉੱਥੇ ਕੀ ਹੋ ਰਿਹਾ ਹੈ। US ਸਟੇਟ ਡਿਪਾਰਟਮੈਂਟ ਰਿਪੋਰਟ ਹਾਈਲਾਈਟਸ ਇੰਡੀਆਜ਼ ਹਿਊਮਨ ਰਾਈਟਸ ਵਾਇਓਲੇਸ਼ਨਸ, ਐਕਸ਼ਨਸ ਅਗੇਂਸਟ ਸਿਵਲ ਸੁਸਾਇਟੀ ਗਰੁੱਪਸ, ਕਿ ਵੀ ਇਹ ਮਨੁੱਖੀ ਹੱਕਾਂ ਦਾ ਘਾਣ ਕਰ ਰਹੇ ਨੇ ਔਰ ਜਿਹੜੀਆਂ ਸਿਵਲ ਲਿਬਰਟੀਜ਼ ਲਈ ਲੜ ਰਹੇ ਨੇ ਉਹਨਾਂ ਦੇ ਖਿਲਾਫ ਜਿਹੜਾ ਇਹ ਕੀ ਕਾਰਵਾਈ ਕਰ ਰਹੇ ਨੇ। The report covers a wide array of issues including corruption, living conditions of death row prisoners and use of pellet guns in Kashmir। ਹੁਣ ਇਹਨਾਂ ਨੇ ਵੀ ਦੇਖ ਲਿਆ ਵੀ ਕਸ਼ਮੀਰ 'ਚ ਲੋਕਾਂ ਨਾਲ ਜ਼ਿਆਦਤੀ ਕਰ ਰਹੇ ਨੇ। ਅਮਰੀਕਾ ਨੇ ਵੀ ਇਹ ਇਹਨਾਂ ਦੀ ਕੋਈ ਉਹਨੇ ਇਕੱਲੇ ਆਪਣੇ ਤੌਰ ਤੇ ਬਿਆਨ ਨਹੀਂ ਦੇ ਦਿੱਤਾ ਨਿੱਕੀ ਹੇਲੀ ਨੇ, ਐਡਮਿਨਿਸਟ੍ਰੇਸ਼ਨ ਦੀ ਪਾਲਿਸੀ ਹੈ ਕਿ ਬਈ ਕਰੋ ਮੀਡੀਏਟ। ਉਹਨੇ ਕਿਹਾ ਅਸੀਂ ਵੇਟ ਨਹੀਂ ਕਰ ਸਕਦੇ ਟਿਲ ਸਮਥਿੰਗ ਹੈਪਨਸ, ਕਿ ਵੀ ਤੁਸੀਂ ਮੁੜ ਕੇ ਜਿਹੜਾ ਉੱਥੇ ਨਿਊਕਲੀਅਰ ਹੋਇਆ ਹੋਇਆ। ਔਰ ਉਹਦੇ 'ਚ ਜਿਹੜਾ ਇਸ ਰਿਪੋਰਟ 'ਚ ਲੰਬੀ ਚੌੜੀ ਰਿਪੋਰਟ ਹੈ, ਮੈਂ ਸਮਾਂ ਸੀਮਾ ਕਰਕੇ ਬਹੁਤਾ ਨਹੀਂ ਜਾਵਾਂਗਾ। ਉਹਦੇ 'ਚ ਉਹਨਾਂ ਨੇ ਕਿਹਾ ਕਿ ਆਈਡੈਂਟੀਫਾਈਂਗ ਇੰਸਟੈਂਸਿਸ ਆਫ ਪੁਲਿਸ ਐਂਡ ਸਿਕਿਉਰਿਟੀ ਫੋਰਸ ਅਬਿਊਜ਼ਸ ਇਨਕਲੂਡਿੰਗ extrajudicial killings, torture and rape as the most significant human rights problem in India. The country report on human rights practices for 2016 from US State Department stated that a lack of accountability for misconduct at all levels of government persists in India, contributing to widespread impunity। ਉਹਨਾਂ ਨੇ ਕਿਹਾ ਜੀ ਸਾਰੀ ਸਰਕਾਰ ਨਾਲ ਰਲੀ ਹੋਈ ਹੈ ਔਰ ਐਕਸਟਰਾ ਜੁਡੀਸ਼ੀਅਲ ਕਿਲਿੰਗ, ਡਿਸਅਪੀਅਰੈਂਸ ਹੁੰਦੀਆਂ ਨੇ, ਮਾਰਦੇ ਨੇ, ਟਾਰਚਰ ਕਰਦੇ ਨੇ, ਰੇਪ ਕਰਦੇ ਨੇ ਔਰ ਸਭ ਨੇ ਅੱਖਾਂ ਮੀਟੀਆਂ ਹੋਈਆਂ। ਅਕੋਰਡਿੰਗ ਟੂ ਰਿਪੋਰਟ ਇੰਡੀਆਜ਼ ਅਦਰ ਹਿਊਮਨ ਰਾਈਟਸ ਪ੍ਰੋਬਲਮਸ ਇਨਕਲੂਡ ਡਿਸਅਪੀਅਰੈਂਸਿਸ, ਕਿ ਗਾਇਬ ਕਰ ਦਿੰਦੇ ਨੇ ਲੋਕਾਂ ਨੂੰ,
ਹੈਜ਼ਾਰਡਸ ਪ੍ਰਿਜ਼ਨ ਕੰਡੀਸ਼ਨਸ, ਜੇਲ੍ਹਾਂ ਦੇ ਵਿੱਚ ਰੱਖ ਕੇ ਕੀ ਹਾਲ ਕਰਦੇ ਨੇ, ਆਰਬਿਟਰੇਰੀ ਅਰੈਸਟ, ਝੂਠਿਆਂ ਨੂੰ ਤੁਸੀਂ ਫੜ ਕੇ ਅੰਦਰ ਦੇ ਦਿਓ ਜਿਹੜੇ ਕੰਮ ਕਰ, ਐਂਡ ਡਿਟੈਂਸ਼ਨ ਐਂਡ ਲੈਂਥੀ ਪ੍ਰੀ ਟ੍ਰਾਇਲ ਡਿਟੈਂਸ਼ਨ, 18 ਸਾਲਾਂ ਤੋਂ ਜੇਲ੍ਹਾਂ 'ਚ ਨੇ, ਮੁਕੱਦਮਾ ਹੀ ਨਹੀਂ ਚੱਲਿਆ, ਤੁਸੀਂ ਡਿਟੇਨ ਕਰਕੇ ਰੱਖਿਆ ਹੋਇਆ ਹੈ। ਜੀ The report stated court backlogs, delayed or denied justice, including through lengthy pre-trial detention and denial of due process। ਹੁਣ ਹੋਰ ਕੀ ਰਹਿ ਗਿਆ ਫਿਰ, ਕਿਹੜੀ ਜੁਡੀਸ਼ਰੀ ਹੈ ਇਹਨਾਂ ਦੀ, ਤਾਂ ਕਿਹੜਾ ਸਿਸਟਮ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਰਿਪੋਰਟ ਆਲਸੋ ਡਵੈਲਸ ਔਨ ਦਾ ਫੈਕਟਸ ਕਿ ਗਵਰਨਮੈਂਟ ਪਲੇਸਡ ਰੈਸਟ੍ਰਿਕਸ਼ਨ ਔਨ ਫੋਰਨ ਫੰਡਿੰਗ ਆਫ ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨਸ, ਕਿ ਵੀ ਕਿਵੇਂ ਇਹਨਾਂ ਨੇ NGOs ਦੇ ਉੱਤੇ ਇਨਕਲੂਡਿੰਗ ਫੂਡ ਫਾਊਂਡੇਸ਼ਨ ਔਰ ਦੂਸਰੇ ਤੀਸਰੇ ਉਹਨਾਂ ਦੇ ਉੱਤੇ ਇਹਨਾਂ ਨੇ ਅਟੈਕ ਕੀਤੇ। ਜੀ ਔਰ ਫਿਰ ਜਿਹੜੇ 4-5 ਅੱਗੋਂ ਹੈਡਲਾਈਨਸ ਨੇ, ਪਬਲਿਕ ਸਪੋਰਟ ਫॉर ਰਿਪੀਲਿੰਗ AFSPA ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ, ਉਹ ਕਸ਼ਮੀਰ 'ਚ ਵੀ ਲਾਇਆ ਹੋਇਆ, ਮਨੀਪੁਰ 'ਚ ਵੀ ਲਾਇਆ, ਅਰੁਣਾਚਲ 'ਚ ਵੀ ਲਾਇਆ। ਉਹਨਾਂ ਨੇ ਕਿਹਾ ਲੋਕ ਮੰਗ ਕਰ ਰਹੇ ਨੇ ਔਰ ਇਹਦੇ ਥੱਲੇ ਉਹਨਾਂ ਨੇ ਕਿਵੇਂ ਜ਼ੁਲਮ ਕੀਤੇ ਨੇ ਭਾਰਤੀ ਫੌਜ ਨੇ। ਫਿਰ ਹੈ ਪ੍ਰੀਵੈਲੈਂਸ ਆਫ ਟਾਰਚਰ ਐਂਡ ਕਸਟੋਡੀਅਲ ਡੈਥਸ, ਕਿ ਵੀ ਉਹਨਾਂ ਨੇ ਇਹ ਪੱਕਾ ਮਿਥਿਆ ਹੀ ਹੋਇਆ ਹੈ ਕਿ ਵੀ ਜਿਹਨੂੰ ਚੱਕਣਾ ਹੈ ਉਹਨੂੰ ਟਾਰਚਰ ਕਰਨਾ ਹੈ ਔਰ ਬਹੁਤੇ ਟਾਰਚਰ 'ਚ ਮਰ ਜਾਂਦੇ ਨੇ। ਜੀ ਇੰਟਰਨਲ ਕਨਫਲਿਕਟ ਟੁਕ ਇਟਸ ਟੋਲ, ਫਿਰ ਉਹਨਾਂ ਨੇ ਕਿਹਾ ਵੀ ਕਿਵੇਂ ਜੰਮੂ ਕਸ਼ਮੀਰ ਦੇ ਵਿੱਚ ਕਿੰਨੀਆਂ ਡੈਥਸ ਹੋਈਆਂ, ਥਾਊਜ਼ੈਂਡਸ ਮੋਰ ਜ਼ਖਮੀ ਨੇ, ਇਨਕਲੂਡਿੰਗ ਚਿਲਡਰਨ ਬੀਇੰਗ ਬਲਾਈਂਡਡ, ਕਿ ਬੱਚੇ ਜਿਹੜੇ ਨੇ ਉਹ ਬਲਾਈਂਡ ਹੋ ਰਹੇ ਨੇ। ਔਰ ਫਿਰ ਉਹਨਾਂ ਨੇ ਈਵਨ ਉੜੀਸਾ ਦਾ ਜ਼ਿਕਰ ਕੀਤਾ ਹੈ, ਉਹਦੇ ਕੇਸਿਸ ਨੇ। ਫਿਰ ਰਿਸਪੈਕਟ ਫॉर ਸਿਵਲ ਲਿਬਰਟੀਜ਼, ਫਰੀडम ਆਫ ਸਪੀਚ ਟੇਕ ਏ ਬੀਟਿੰਗ, ਇਹ ਨਵੇਂ ਐਡਮਿਨਿਸਟ੍ਰੇਸ਼ਨ ਦੇ ਵਿੱਚ ਨਾ ਸਿਵਲ ਲਿਬਰਟੀਜ਼ ਨੇ। ਔਰ ਉਹਨਾਂ ਨੇ ਹਿਊਮਨ ਰਾਈਟਸ ਵਾਚ ਨੂੰ ਕੋਟ ਕੀਤਾ ਹੈ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਕਨ੍ਹਈਆ ਕੁਮਾਰ ਨਾਲ ਕੀ ਹੋਇਆ ਉਹਨੂੰ ਕੋਟ ਕੀਤਾ, ਔਰ ਕਿਹਾ ਦਾ ਅਰੈਸਟ ਐਂਡ ਸਬਸੀਕੁਐਂਟ ਐਡਮਿਨਿਸਟ੍ਰੇਟਿਵ ਡਿਸਪਲਿਨਰੀ ਮੇਜਰਸ ਰਿਜ਼ਲਟਡ ਇਨ ਪ੍ਰੋਟੈਸਟ ਔਨ ਅਦਰ ਯੂਨੀਵਰਸਿਟੀ ਕੈਂਪਸਿਸ। ਔਰ ਉਹਨਾਂ ਨੇ ਕਿਹਾ ਵੀ ਅਬਿਊਜ਼ਡ ਐਂਡ ਫਿਜ਼ੀਕਲੀ ਅਸੌਲਟਡ ਇਨਸਾਈਡ ਕੋਰਟ ਪ੍ਰੈਮਿਸਿਸ, ਉਹਨੂੰ ਕਨ੍ਹਈਆ ਕੁਮਾਰ ਨੂੰ ਕੋਰਟ ਦੇ ਅੰਦਰ ਜਿਹੜਾ ਉਹ ਮਾਰਿਆ ਕੁੱਟਿਆ। ਔਰ ਫਿਰ ਉਹਨਾਂ ਨੇ ਫਰੀडम ਆਫ ਮੀਡੀਆ ਆਲਸੋ ਕਰਵਡ, ਉਹਨਾਂ ਨੇ ਕਿਹਾ ਜੀ ਮੀਡੀਆ ਦੀ ਆਜ਼ਾਦੀ ਵੀ ਉੱਥੇ ਕਰਬ ਕਰਤੀ ਗਈ ਹੈ। Independent media generally expresses wide variety of views without restriction. The year saw authorities invoking laws and prohibit harming religious sentiments or provoking enmity among groups to restrict print media, broadcast media and publication of distribution of books। ਉਹਨਾਂ ਨੇ ਕਿਹਾ ਵੀ ਇਹਨਾਂ ਸਾਰਿਆਂ ਦੇ ਉੱਤੇ ਹੀ ਜਿਹੜਾ ਸਰਕਾਰ ਦਾ ਚੈੱਕ ਹੈ। ਔਰ ਅਖੀਰ 'ਚ ਉਹਨਾਂ ਨੇ ਕਿਹਾ ਕਲੈਂਪ ਡਾਊਨ ਔਨ NGOs ਥਰੂ FCRA, ਕਿ ਜਿਹੜਾ ਉਹਨਾਂ ਨੇ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ਬਣਾਇਆ, ਉਹਦੇ ਥੱਲੇ ਹਜ਼ਾਰਾਂ NGOs ਇਨਕਲੂਡਿੰਗ ਗ੍ਰੀਨ ਪੀਸ ਇੰਡੀਆ, ਲਾਇਰਸ ਕਲੈਕਟਿਵ, ਨੋਟਿਡ ਲਾਇਰਸ, ਇੰਦਰਾ ਜੈ ਸਿੰਘ, ਆਨੰਦ ਗਰੋਵਰ, ਸਬਰੰਗ ਟਰਸਟ, ਤੀਸਤਾ ਸੀਤਲਵਾਦ ਐਂਡ ਹਰ ਹਸਬੈਂਡ ਜਾਵੇਦ ਆਨੰਦ, ਉਹਨਾਂ ਸਾਰਿਆਂ ਦੀਆਂ ਜਿਹੜੀਆਂ NGOs ਨੇ ਸਭ ਦੇ ਉੱਤੇ ਪਾਬੰਦੀ ਲਾਈ ਹੈ। ਜੀ ਔਰ ਅੱਗੇ ਉਹਨਾਂ ਨੇ ਇਹ ਕਿਹਾ ਕਿ ਵੀ ਕਿਸ ਤਰੀਕੇ ਦੇ ਨਾਲ ਇਹ ਸਾਰੀ ਰਿਪੋਰਟ ਨੇ ਕਨਕਲੂਡ ਕੀਤਾ ਹੈ ਕਿ ਵੀ ਸੀਤਲਵਾਦ ਔਰ ਦੂਸਰਿਆਂ ਨੂੰ, ਕਿਉਂਕਿ ਜਿਹੜੇ ਕੰਮ ਕਰਦੇ ਨੇ, ਕਿ ਵੀ ਉਹਨਾਂ ਨੇ ਉੱਥੇ ਐਕਸਪੋਜ਼ ਕੀਤਾ ਹੈ 2002 ਦੇ ਗੁਜਰਾਤ ਦੇ ਜ਼ੁਲਮਾਂ ਨੂੰ, ਉਹਨਾਂ ਨੂੰ ਝੂਠੇ ਕੇਸਾਂ 'ਚ ਫਸਾਇਆ ਜਾ ਰਿਹਾ। ਸੋ ਅਸੀਂ ਇਸ ਰਿਪੋਰਟ ਨੂੰ ਇਹਦੇ 'ਚ, ਹਾਲਾਂਕਿ ਕਿਉਂਕਿ ਫੁੱਲ ਡਿਟੇਲ ਨਹੀਂ ਆਈ ਪੰਜਾਬ ਬਾਰੇ ਕੀ ਹੈ, ਉਸ ਬਾਰੇ ਕਿ ਕਿਵੇਂ ਸੈਡੀਸ਼ਨ ਲਾਅ ਨੂੰ ਇਸਤੇਮਾਲ ਕੀਤਾ ਜਾਂ ਕੀ ਹੈ, ਪਰ ਇਹਦੀ ਟਾਈਮਿੰਗ, ਇੱਕ ਪਾਸੇ ਸਟੇਟ ਡਿਪਾਰਟਮੈਂਟ ਰਿਪੋਰਟ ਹੈ, ਇੱਕ ਪਾਸੇ ਪ੍ਰੈਜ਼ੀਡੈਂਟ ਆਫ ਦਾ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਨਿੱਕੀ ਹੇਲੀ ਕਹਿ ਰਹੀ ਹੈ ਕਿ ਵੀ ਅਸੀਂ ਹੁਣ ਸਮਥਿੰਗ ਹੈਪਨਸ ਤੱਕ ਵੇਟ ਨਹੀਂ ਕਰ ਸਕਦੇ ਔਰ ਅਸੀਂ ਇੰਟਰਸਟਿਡ ਹਾਂ ਕਰਨ ਦੇ ਲਈ। ਸੋ ਲੈਟ ਵੀ ਹੋਪ ਫॉर द बेस्ट। ਜੀ ਡਾਕਟਰ ਸਾਹਿਬ, ਬਿਲਕੁਲ ਇੱਥੇ ਲੈਣਾ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।